ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਭਾਈ ਹਰਦੀਪ ਸਿੰਘ ਨਿੱਜਰ ਅਤੇ ਵਿਦੇਸ਼ਾਂ ਵਿੱਚ ਕਤਲ ਕੀਤੇ ਸਿੱਖਾਂ ਪਿੱਛੇ ਭਾਰਤ ਦੀ ਸਾਜ਼ਿਸ਼ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਹੁਣ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੂਡੋ ਨੇ ਆਪਣੀ ਪਾਰਲੀਮੈਂਟ ਵਿੱਚ ਸਿੱਖਾਂ ਦਾ ਸਾਥ ਦੇ ਕੇ ਭਾਰਤ ਦੀ ਸਾਜ਼ਿਸ਼ ਨੂੰ ਜੱਗ ਜ਼ਾਹਰ ਕੀਤਾ ਹੈ। ਇਸ ਤੋਂ ਬਾਅਦ ਹੁਣ ਅਸੀਂ ਆਸ ਕਰਦੇ ਹਾਂ ਕਿ ਭਾਈ ਅਵਤਾਰ ਸਿੰਘ ਖੰਡਾ ਦੇ ਕੇਸ ਵਿੱਚ ਵੀ ਸਹੀ ਤਫਤੀਸ਼ ਕੀਤੀ ਜਾਵੇ, ਕਿਉਂਕਿ ਸਾਨੂੰ ਪੂਰਾ ਸ਼ੱਕ ਹੈ ਕਿ ਖੰਡਾ ਦੀ ਮੌਤ ਪਿੱਛੇ ਵੀ ਭਾਰਤੀ ਏਜੰਸੀਆਂ ਦਾ ਹੀ ਹੱਥ ਹੈ। ਸਿੱਖਾਂ ਨੂੰ ਕਹਿ ਕੇ ਕਿ ਟੈਰਰਿਸਟ ਨੇ ਤੇ ਅਸੀਂ ਕੈਨੇਡਾ ਤੇ ਬਾਹਰ ਦੇ ਮੁਲਕਾਂ ਦੇ ਵਿੱਚ ਉਸੇ ਤਰ੍ਹਾਂ ਮਾਰਾਂਗੇ ਜਿਵੇਂ ਅਮਰੀਕਾ ਨੇ ਪਾਕਿਸਤਾਨ ਦੇ ਵਿੱਚ ਅਸਾਮਾ ਬਿਨ ਲਾਡਨ ਮਾਰਿਆ ਸੀ। ਅਸੀਂ ਹੁਣ ਇਹ ਸਿੱਖ ਟੈਰਰਿਸਟ ਨੂੰ ਕਿਤੇ ਵੀ ਜਾ ਕੇ ਮਾਰ ਸਕਦੇ ਹਾਂ। ਤੇ ਜਿਹੜਾ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਹਿਤਾ ਕਿ ਇੰਡੀਆ ਦਾ ਹੱਥ ਹੈਗਾ, ਇਹ ਬਿਲਕੁਲ ਗੱਲ ਠੀਕ ਹੈ, ਕਿਉਂ ਕਰਕੇ ਮੇਰੇ ਤਜਰਬੇ ਤੋਂ ਇਹ ਲਾਈਨ ਐਂ ਚੱਲਦੀ ਹੈ ਕਿ ਜਿਹੜਾ ਕੈਬਨਿਟ ਸੈਕਟਰੀ ਹੈ ਉਹਦੇ ਥੱਲੇ ਰॉ ਦਾ ਮਹਿਕਮਾ ਆਉਂਦਾ ਹੈ, ਉਹਦੇ ਥੱਲੇ ਰॉ ਦਾ ਜਿਹੜਾ ਮਿਲੀਟੈਂਟ ਵਿੰਗ ਹੈ ਉਹ ਆਉਂਦਾ ਹੈ, ਤੇ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਉਹ ਪਾਰਲੀਮੈਂਟ ਨੂੰ ਰਿਸਪੌਂਸਿਬਲ ਨਹੀਂ ਹੈ। ਜਦ ਕਿ ਤੁਸੀਂ ਤੇ ਮੈਂ ਜੋ ਵੀ ਹਿੰਦੁਸਤਾਨ ਦੇ ਵਿੱਚ ਹੈਗੇ ਹੈ ਅਸੀਂ ਸਾਰੇ ਪਾਰਲੀਮੈਂਟ ਦੇ ਥੱਲੇ ਆਉਂਦੇ ਹਾਂ, ਪਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, IB ਦਾ ਡਾਇਰੈਕਟਰ, ਰॉ ਦਾ ਡਾਇਰੈਕਟਰ, ਮਿਲਟਰੀ ਇੰਟੈਲੀਜੈਂਸ ਦਾ ਡਾਇਰੈਕਟਰ, ਇਹ ਰਿਸਪੌਂਸਿਬਲ ਤੇ ਅਕਾਊਂਟੇਬਲ ਪਾਰਲੀਮੈਂਟ ਨੂੰ ਨਹੀਂ ਹੈ। ਇਹਨਾਂ ਦੀਆਂ ਖੁਫੀਆ ਸੀਕਰੇਟ ਸਰਵਿਸ ਫੰਡਸ ਹੈਗੀਆਂ ਜਿਨ੍ਹਾਂ ਨੂੰ ਆਡਿਟ ਨਹੀਂ ਕੀਤਾ ਜਾਂਦਾ, ਜਿਹਦਾ ਮਤਲਬ ਹੈ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਤੇ ਸਾਡੀਆਂ ਇੰਟੈਲੀਜੈਂਸ ਏਜੰਸੀਆਂ ਇਹ ਇੱਕ ਸਟੇਟ ਵਿਦਿਨ ਸਟੇਟ ਬਣ ਚੁੱਕੀਆਂ, ਜਿਨ੍ਹਾਂ ਨੂੰ ਪਾਰਲੀਮੈਂਟ ਦੇ ਥੱਲੇ, ਜੇ ਅਸੀਂ ਜਮਹੂਰੀਅਤ ਦੇ ਵਿੱਚ ਮੰਨਦੇ ਹਾਂ, ਇਹਨਾਂ ਨੂੰ ਲੈ ਕੇ ਆਉਣਾ ਪਊਗਾ। ਸਾਨੂੰ ਬਹੁਤ ਮੁਸ਼ਕਲਾਤ ਆ ਰਹੀ ਹੈ ਕਿ ਸਾਰੀਆਂ ਸਿੱਖ ਸੰਸਥਾਵਾਂ ਡਰੀਆਂ ਹੋਈਆਂ ਕਿ ਅਸੀਂ ਜਿਹੜਾ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ ਹਰਦੀਪ ਸਿੰਘ ਨਿੱਜਰ ਨੂੰ, ਫਿਰ ਸੁਖਦੂਲ ਸਿੰਘ ਨੂੰ, ਫਿਰ ਮਲਕ ਨੂੰ, ਇਹ ਸਾਰਾ ਇੰਡੀਆ ਨੇ ਕਰਾਇਆ ਤੇ ਟਰੂਡੋ ਸਾਹਿਬ ਨੇ ਠੀਕ ਗੱਲ ਕੀਤੀ ਹੈ। ਦੂਸਰੀ ਗੱਲ ਹੈ, UK ਦੇ ਵਿੱਚ ਸਾਡੇ ਸਿੱਖ ਨੂੰ ਉੱਥੇ ਵੀ ਅਵਤਾਰ ਸਿੰਘ ਖੰਡੇ ਨੂੰ ਜਾਨੋਂ ਮਾਰ ਦਿੱਤਾ, ਜਿਹਦੇ ਲਈ ਬਰਤਾਨੀਆ ਦੀ ਸਰਕਾਰ ਨੇ ਇਨਕੁਆਇਰੀ ਸ਼ੁਰੂ ਕੀਤੀ ਹੈ ਤੇ ਕੋਰਨਰ ਤੋਂ ਰਿਪੋਰਟ ਮੰਗੀ ਹੈ। ਕੋਰਨਰ ਹੁੰਦਾ ਜਿਹੜਾ ਸਾਇੰਟੀਫਿਕਲੀ ਦੇਖਦਾ ਹੈ ਕਿ ਵਾਕਈ ਅਵਤਾਰ ਸਿੰਘ ਦੀ ਨੈਚੁਰਲ ਮੌਤ ਹੋਈ ਹੈ ਜਾਂ ਇਹਦੀ ਕਰਾਈ ਗਈ ਹੈ। ਹੁਣ ਉਹਦਾ ਪੋਸਟਮਾਰਟਮ ਤਾਂ ਹੋਇਆ ਨਹੀਂ ਸੀਗਾ, ਜਿਹਦਾ ਮਤਲਬ ਹੈ ਉੱਥੋਂ ਪਤਾ ਨਹੀਂ ਲੱਗ ਸਕਦਾ, ਪਰ ਉਹਦਾ ਬਲੱਡ ਤਾਂ ਹੈਗਾ ਸਰਕਾਰ ਦੇ ਕੋਲੇ ਤੇ ਉਹਦੇ ਤੋਂ ਪਤਾ ਲੱਗ ਜੂਗਾ ਜੇ ਇਸ ਦੀ ਮੌਤ ਪੋਲੋਨੀਅਮ ਜਿਹੜਾ ਯੂਰੇਨੀਅਮ ਤੋਂ ਐਕਸਟਰੈਕਟ ਹੁੰਦਾ ਹੈ ਉਹਦੇ ਨਾਲ ਕੀਤੀ ਗਈ ਹੈ। ਪੋਲੋਨੀਅਮ ਸਿਰਫ ਰੂਸ ਦੇ ਕੋਲੇ ਹੈ ਤੇ ਰੂਸ ਨੇ ਪਹਿਲਾਂ ਇੱਕ ਆਪਣਾ ਜਸੂਸ ਲੈਫਟੀਨੈਂਟ ਕਰਨਲ ਜਿਹੜਾ ਇੰਗਲੈਂਡ ਨੂੰ ਡਿਫੈਕਟ ਕਰ ਗਿਆ ਸੀਗਾ, ਉਹਨੂੰ ਦਿੱਤਾ ਸੀ ਪੋਲੋਨੀਅਮ ਦੇ ਨਾਲ ਤੇ ਉਹ ਮਰ ਗਿਆ ਸੀਗਾ। ਤੇ ਇੰਡੀਆ ਤੇ ਰੂਸ ਦੀ ਬਹੁਤ ਭਾਰੀ ਗੱਠਜੋੜ ਹੈ ਤੇ ਸਾਨੂੰ ਪੂਰਾ ਸ਼ੱਕ ਹੈ ਕਿ ਰੂਸ ਤੋਂ ਪੋਲੋਨੀਅਮ ਵੀ ਇੰਡੀਆ ਨੇ ਲਿਆ ਸਾਡੇ ਸਿੱਖਾਂ ਦਾ ਨੁਕਸਾਨ ਕਰਨ ਦੇ ਲਈ। ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ, ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ, ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰਤਾ। ਇਹ ਸਾਰੀਆਂ ਸਟੇਟ ਕਿਲਿੰਗਸ ਹੈਗੀਆਂ।
ये बहुत खतरनाक चीज़ है कि इंडिया की सरकार अपने सिटीजनस नूं इत्थे भी मरवा रही है और बाहर के मुल्कों च भी मरवा रही है। पर यह सौखा नहीं है कि सिखां नूं तुसीं बाकियां वर्गन मार दिओ, क्यों करके बरतानिया ने इनकुआयरी शुरू करती है अवतार सिंह किवें उन्हां दा अंत आया। तो अमेरिका की जिहड़ी जस्टिस डिपार्टमेंट है FBI है, उसने एक एडवाइजरी कड्ढी है सिखां दे लई कि जे तुहाडा कोई पिछा करदा होवे तां तुसीं साडे दफ्तर नूं एकदम इनफॉर्म करना है। ये एडवाइजरी की कॉपी तुहानूं हुणे दे रहे हैं कि नहीं दित्ती ये नहीं मैनूं पता, वो तुहाडे कोले पई है। सो मेरा मतलब कहण दा असीं इंडिया नूं कहना चाहुंदे हैं कि बेशक असीं स्टेटलैस पीपल हैगे हैं, असीं इकल्ले नहीं हैं, साडे नाल बाकी दे मुल्क चल रहे हैं। और जिहड़ियां ह्यूमन राइट्स तुसीं उलंघना कीती है उत्तों तो लैके सानूं उम्मीद नहीं सी कि मोदी सरकार दे विच साडे सिखां दे कतल इंडिया दे विच ते बाहर दे मुल्कां दे विच होणगे। सो असी इस दे बिल्कुल खिलाफ हैगे हैं कि बाहर दे मुल्कां दे विच इत्थे भी इन्हां दा नैशनल सिक्योरिटी एडवाइज़र, कैबिनेट सैकटरीएट, ये सारे इहो जिहियां साजिशां घट रहे है कि सिखां नूं मरवाउण दे लई। एक कदे नहीं सी सुनिया सी कि इंडिया इहो जिहा काम करूगा, पर यह कर रहा है, जिहदे नाल साडी पार्टी बहुत खफा हैगी है। तो अजे तक SGPC नहीं डरदी बोलती, कोई सिख लीडर बोलदा डरिया होया है कि सानू एंटी नैशनल इंडिया ना कह दे। जदों सिखां नूं मारिया जावे फिर मेरा मतलब है जिन्हों एंटी नैशनल कहते हैं वो नेशन गिल्टी है कि सिख जिहड़े मर रहे हैं वो गिल्टी ने। ये सारिया चीज़ां तुहाडे